ਕਿਸੇ ਵੀ ਘਰ ਦਾ, ਅਦਾਰੇ ਦਾ, ਮੁਲਕ ਦਾ ਬੇੜਾ ਗਰਕ ਉਦੋਂ ਹੁੰਦਾ ਹੈ ਜਦੋਂ ਨਾ ਇਨਸਾਫੀਆਂ ਹੋਣ। ਕਿਸੇ ਵੀ ਘਰ ਦਾ, ਮੁਲਕ ਦਾ ਸਰਬਰਾਹ, ਵੱਡਾ ਵਡੇਰਾ ਜਦੋਂ ਇਨਸਾਫ ਨਹੀਂ ਨਾ ਕਰਦਾ ਤੇ ਉੱਥੇ ਫਿਰ ਤਬਾਹੀ ਹੋਈ ਤਬਾਹੀ ਹੁੰਦੀ ਹੈ। ਮਿਸਾਲ ਦੇ ਤੌਰ ਤੇ ਇੱਕ ਤੋਤੀ ਤੇ ਤੋਤਾ ਦੋਵੇਂ ਸਫ਼ਰ ਪੇ ਕਰਦੇ ਸਨ। ਇੱਕ ਜੰਗਲ ਦੇ ਵਿੱਚ ਉਹਨਾਂ ਨੂੰ ਰਾਤ ਪੈ ਗਈ। ਉਹਨਾਂ ਦੋਵਾਂ ਸਲਾਹ ਕਰ ਲਈ ਵੀ ਰਾਤ ਇੱਥੇ ਗੁਜ਼ਾਰਨੇ ਆ ਤੇ ਵੱਡੇ ਵੇਲੇ ਸਵੇਰੇ ਅਗਲਾ ਸਫ਼ਰ ਸ਼ੁਰੂ ਕਰ ਲਾਂਗੇ। ਜਦੋਂ ਉੱਥੇ ਰੁਕੇ ਨਾ ਤੇ ਤੋਤੀ ਤੋਤੇ ਨੂੰ ਆਖਣ ਲੱਗੀ ਵੀ ਇਹ ਲੱਗਦਾ ਕੋਈ ਬਾਗ ਸੀ, ਕੋਈ ਚਮਨ ਗੁਲਸ਼ਨ ਸੀ, ਲੇਕਿਨ ਵਜਾੜ ਹੀ ਵਜਾੜੇ ਬਿਆਬਾਨ ਹੂ ਦਾ ਆਲਮ ਤਬਾਹੀ ਹੋ ਗਈ ਏ। ਤੋਤੇ ਨੂੰ ਆਂਦੀ ਕੀ ਵਜ੍ਹਾ ਹੋਣੀ ਏ? ਤੋਤਾ ਆਖਣ ਲੱਗਾ ਇੱਥੇ ਉੱਲੂ ਰਹਿੰਦੇ ਨੇ ਤਾਂ ਇਹ ਉਜੜ ਗਿਆ, ਇਹ ਗੁਲਸ਼ਨ ਤਬਾਹ ਹੋ ਗਿਆ ਕਿਉਂਕਿ ਇੱਥੇ ਉੱਲੂ ਰਹਿੰਦੇ ਨੇ। ਕਰੀਬ ਹੀ ਇੱਕ ਉੱਲੂ ਸੁਣਦਾ ਸੀ ਪਿਆ। ਉਹ ਉੱਲੂ ਉੱਡ ਕੇ ਤੇ ਉਹਨਾਂ ਦੇ ਕੋਲ ਆ ਗਿਆ ਤੇ ਆਖਣ ਲੱਗਾ ਗੱਲ ਸੁਣੋ, ਕਿੱਥੋਂ ਆਏ ਹੋ ਤੇ ਕਿੱਥੇ ਚੱਲੇ ਹੋ? ਉਹ ਆਖਣ ਲੱਗੇ ਇੰਝ ਇੰਝ ਅਸੀਂ ਆਏ ਆ ਤੇ ਇੰਝ ਜਗ੍ਹਾ ਜਾਣਾ ਤੇ ਰਾਤ ਅਸੀਂ ਇੱਥੇ ਗੁਜ਼ਾਰਨ ਵਾਸਤੇ ਠਹਿਰੇ ਆ। ਉੱਲੂ ਆਖਣ ਲੱਗਾ ਤੁਸੀਂ ਸਾਡੇ ਮਹਿਮਾਨ ਹੋ ਤੇ ਇੰਝ ਕਰੋ ਵੀ ਰਾਤ ਨਾ ਮੇਰੇ ਕੋਲ ਗੁਜ਼ਾਰੋ, ਮੈਂ ਤੁਹਾਡੀ ਖਿਦਮਤ ਗੁਜ਼ਾਰੀ ਕਰਨਾ ਤੇ ਸਵੇਰੇ ਟੁਰ ਜਾਇਓ। ਚਲੋ ਉਹ ਮੁਸਾਫਰ ਸਨ। ਤੋਤੀ ਤੇ ਤੋਤਾ ਰਜ਼ਾਮੰਦ ਹੋ ਗਏ ਤੇ ਉਹ ਉੱਲੂ ਦੇ ਪ੍ਰਾਹੁਣੇ ਬਣ ਗਏ। ਜਦੋਂ ਰਾਤ ਗੁਜ਼ਰੀ ਨਾ ਤੇ ਸਵੇਰੇ ਤੋਤਾ ਆਪਣੀ ਤੋਤੀ ਨੂੰ ਲੈ ਕੇ ਤੇ ਜਾਣ ਲੱਗਾ ਤੇ ਉੱਲੂ ਨੇ ਆਖਿਆ ਭਾਈ ਕਿੱਧਰ, ਇਹਨੂੰ ਕਿੱਧਰ ਖੜਨ ਲੱਗਾ? ਤੇ ਉਹਨੇ ਆਖਿਆ ਮੇਰੀ ਤੋਤੀ ਏ, ਮੇਰੀ ਰਫੀਕੇ ਸਫ਼ਰ ਏ, ਮੈਂ ਇਹਨੂੰ ਆਪਣਾ ਲਾਈਫ ਪਾਰਟਨਰ ਨੂੰ ਨਾਲ ਲੈ ਕੇ ਚੱਲਾਂ। ਉਹਨੇ ਆਖਿਆ ਨਾ ਨਾ ਤੇਰੀ ਕਿਤੇ ਤੋਤੀ, ਇਹ ਤੇ ਮੇਰੀ ਏ। ਉਹ ਤੋਤਾ ਬੜਾ ਅੜਾਇਆ, ਰੋਇਆ, ਚੀਕਿਆ। ਉਹ ਆਖਣ ਲੱਗਾ ਕੀ ਕਰਨਾ ਪਿਆ, ਰਾਤ ਰੱਖ ਕੇ ਤੋਤੀ ਦੇ ਮੱਲ ਮਾਰਨਾ ਪਿਆ। ਉਹਨੇ ਆਖਿਆ ਜਾ ਜਾ ਭਾਈ ਕੰਮ ਕਰ, ਇਹ ਤੋਤੀ ਮੇਰੀ। ਉਹ ਜਿਹੜਾ ਤੋਤਾ ਹੈ ਨਾ ਉਹ ਬੜਾ ਪਰੇਸ਼ਾਨ ਹੋਇਆ, ਫੜਫੜਾਇਆ। ਉੱਥੇ ਵਕਤ ਦਾ ਜਿਹੜਾ ਮੁਨਸਫ ਸੀ ਨਾ, ਜਿਹੜਾ ਮੇਰਾ ਮਤਲਬ ਉੱਥੇ ਨਿਆਂ ਕਰਦਾ ਸੀ, ਤੋਤਾ ਟੁਰ ਜਾਂਦਾ ਉਹਦੇ ਕੋਲ ਜਾ ਕੇ ਤੇ ਉਹਨੂੰ ਆਖਣ ਲੱਗਾ ਵੀ ਭਾਈ ਇੰਝ ਇੰਝ ਉਹਨੇ ਮੇਰੀ ਤੋਤੀ ਤੇ ਮੱਲ ਮਾਰ ਲਈ ਹੈ ਉੱਲੂ ਨੇ, ਹਾਲਾਂਕਿ ਤੋਤੀ ਮੇਰੀ ਹੈ। ਉਹਨੇ ਆਖਿਆ ਚਲੋ ਜੀ ਪੁੱਛ ਲੈਨੇ ਆ। ਉਹ ਜਿਹੜਾ ਵਕਤ ਦਾ ਮੁਨਸਫ ਸੀ ਨਾ, ਗੱਲ ਬੜੇ ਧਿਆਨ ਨਾਲ ਸੁਣਨ ਵਾਲੀ ਹੈ, ਇੱਕ ਇੱਕ ਨੁਕਤਾ ਗੌਰ ਕਰਿਓ ਜੇ। ਮੈਂ ਜਿੱਥੇ ਬੋਲਣਾ ਪਿਆ अल्फाज के पर्दू में मैं जिनसे मुखातब हूं वो जान गए होंगे क्यों नाम लिया जाए। ਜਦੋਂ ਉਹ ਪਰਿਆ ਬੈਠੀ ਵਕਤ ਦੇ ਮੁਨਸਫ ਨੇ, ਨਿਆਂ ਕਰਨ ਵਾਲੇ ਨੇ ਇਕੱਠ ਕੀਤਾ ਤੇ ਉਹਨੇ ਆਖਿਆ ਗੱਲ ਸੁਣ। ਤੋਤੇ ਨੂੰ ਆਖਣ ਲੱਗਾ ਗੱਲ ਸੁਣ, ਤੇਰੀ ਤੋਤੀ ਕਿੱਥੋਂ ਆਈ? ਇਹ ਜਿਹੜਾ ਉੱਲੂ ਏ, ਮਤਲਬ ਇਹ ਜਿਹੜਾ ਜੀ ਇਹ ਸਾਡੇ ਕੋਲ ਰਹਿੰਦਾ, ਇਹ ਝੂਠ ਨਹੀਂ ਮਾਰਦਾ, ਇਹ ਬੜਾ ਸਿਆਣਾ ਬੰਦਾ, ਮੈਂ ਇਹਨੂੰ ਪਰਸਨਲੀ ਜਾਣਨਾ, ਇਹਦੇ ਜਿਹਾ ਤੇ ਹੈ ਹੀ ਕੋਈ ਨਹੀਂ, ਤੂੰ ਝੂਠ ਮਾਰਨਾ ਪਿਆ। ਉਹ ਤੋਤਾ ਆਖਣ ਲੱਗਾ ਭਾਈ ਜੀ ਜੇ ਉਹਨੇ ਮੇਰੇ ਨਾਲ ਅੱਗੇ ਜ਼ਿਆਦਤੀ ਕੀਤੀ ਹੈ, ਤੁਹਾਨੂੰ ਮੁਨਸਫ ਬਣਾ ਕੇ ਵਿੱਚ ਲਿਆਂਦਾ, ਉਹ ਤੁਸੀਂ ਹੀ ਕੋਈ ਨਿਆਂ ਦੀ ਗੱਲ ਕਰ ਛੜੋ। ਵੇਖੋ ਤੇ ਸਹੀ ਉਹਦੀ ਉੱਲੂ ਦੀ ਤੇ ਤੋਤੀ ਦੀ ਜਿੰਸ ਰਲਦੀ ਏ। ਉਹ ਮੇਰੀ ਤੋਤੀ ਏ, ਮੈਂ ਤੋਤਾ, ਉਹ ਤੋਤੀ ਮੇਰੀ। ਮੇਰਾ ਮਤਲਬ ਹੈ ਜ਼ੌਜਾ ਏ, ਰਫੀਕੇ ਸਫ਼ਰ ਏ, ਲਾਈਫ ਪਾਰਟਨਰ ਏ, ਉਹਦਾ ਜੋੜ ਹੀ ਨਹੀਂ ਬਣਦਾ। ਉਹ ਜਿਹੜਾ ਮੁਨਸਫ ਸੀ ਨਾ, ਨਿਆਂ ਕਰਨ ਵਾਲਾ, ਉਹਨੇ ਆਖਿਆ ਮੈਂ ਜਾਣਨਾ, ਕਿਉਂਕਿ ਉੱਲੂ ਅੰਦਰ ਖਾਤੇ ਉਹਦੇ ਨਾਲ ਮਿਲਿਆ ਸੀ, ਮੁਨਸਫ ਉੱਲੂ ਨਾਲ ਮਿਲਿਆ ਸੀ, ਦੋਵਾਂ ਦਾ ਇਹ ਮੁਸ਼ਤਰਕਾ ਫੈਸਲਾ ਸੀ। ਜਦੋਂ ਫੈਸਲਾ ਮੁਨਸਫ ਨੇ ਉੱਲੂ ਦੇ ਹੱਕ ਦੇ ਵਿੱਚ ਦੇ ਛੜਿਆ, ਤੋਤਾ ਬੜਾ ਰੋਇਆ ਕੁਰਲਾਇਆ। ਜਦੋਂ ਉਹਦੀ ਪੇਸ਼ ਨਾ ਗਈ ਤੇ ਉੱਡ ਜਾਣ ਲੱਗਾ ਤੇ ਉੱਲੂ ਨੇ ਤੋਤੇ ਨੂੰ ਆਖਿਆ ਭਾਈ ਗੱਲ ਸੁਣ, ਵਾਕਈ ਇਹ ਗੱਲ ਤੇਰੀ ਹਕੀਕਤ ਹੈ, ਤੋਤੀ ਮੇਰੀ ਨਹੀਂ, ਸਾਡੀ ਜਿੰਸ ਹੀ ਨਹੀਂ ਰਲਦੀ, ਸਾਡਾ ਜੋੜ ਹੀ ਨਹੀਂ, ਤੋਤੀ ਵਾਕਈ ਤੇਰੀ ਏ। ਲੇਕਿਨ ਐਸ ਨਿਰੇ ਜੰਗਲ 'ਚ ਨਹੀਂ, ਪੂਰੇ ਇਲਾਕੇ ਦੇ ਵਿੱਚ ਤਬਾਹੀ ਫਿਰੀ ਇਸ ਵਾਸਤੇ ਵੇ ਕਿ ਇੱਥੇ ਨਿਆਂ ਕਰਨ ਵਾਲੇ ਇੰਜ ਦੇ ਨਹੀਂ, ਇਹ ਜਿਵੇਂ ਦਾ ਇਹਨੇ ਇਨਸਾਫ ਕੀਤਾ। ਐਸ ਵਜ੍ਹਾ ਤੋਂ ਤਬਾਹੀ ਹੋਈ ਏ, ਉੱਲੂਆਂ ਦੇ ਹੋਣ ਦੀ ਵਜ੍ਹਾ ਤੋਂ ਇੱਥੇ ਤਬਾਹੀ ਨਹੀਂ ਹੋਈ। ਤਬਾਹੀ ਹੋਈ ਏ ਇੰਜ ਦੇ ਮੁਨਸਫਾਂ ਦੀ ਵਜ੍ਹਾ ਤੋਂ। ਅਗਰ ਤੁਹਾਡੇ ਕੋਲ ਇਨਸਾਫ ਵਾਸਤੇ, ਨਿਆਂ ਵਾਸਤੇ ਕੋਈ ਗੱਲ, ਕੋਈ ਪਰਿਆ, ਕੋਈ ਪੰਚਾਇਤ ਆ ਜਾਂਦੀ ਏ ਤੇ ਯਾਦ ਰੱਖਿਓ ਅੱਲਾ ਨਾ ਇਨਸਾਫੀ ਨਹੀਂ ਕਰਦਾ ਔਰ ਨਾ ਇਨਸਾਫੀ ਕਰਨ ਵਾਲੇ ਨੂੰ ਅੱਲਾ ਪਸੰਦ ਵੀ ਨਹੀਂ ਕਰਦਾ। ਅਗਰ ਤੁਹਾਡੇ ਕੋਲ ਕੋਈ ਫੈਸਲਾ, ਕੋਈ ਪਰਿਆ, ਕੋਈ ਪੰਚਾਇਤ ਕਿਸੇ ਤਰੀਕੇ ਦੀ ਵੀ ਆ ਗਈ ਏ, ਅਗਰ ਤੁਸੀਂ ਨਿਆਂ ਨਾ ਕੀਤਾ, ਇਨਸਾਫ ਨਾ ਕੀਤਾ, ਯਾਦ ਰੱਖਿਓ ਕੱਲ ਕਿਆਮਤ ਵਾਲੇ ਦਿਨ
ਉਹ ਜਿਹੜੇ ਮਜ਼ਲੂਮ ਨੇ ਉਹਨਾਂ ਦਾ ਹੱਥ ਹੋਏਗਾ, ਤੁਹਾਡਾ ਮੁਨਸਫਾਂ ਦਾ ਗਿਰੇਬਾਨ ਹੋਏਗਾ। ਜੇ ਗੱਲ ਚੰਗੀ ਲੱਗੀ ਹੋਵੇ ਤੇ ਥੱਲੇ ਕਮੈਂਟ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ। ਅੱਛੀ ਲੱਗੀ ਹੋਵੇ ਤੇ ਅੱਗੇ ਸ਼ੇਅਰ ਵੀ ਲਾਜ਼ਮੀ ਕਰ ਛੜਿਓ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਮਿਲਨੇ ਆ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਵਰਹਿਮਤੁल्लाह।